48 ਕੁ ਘੰਟੇ ਬੀਤਣ ਤੋਂ ਬਾਅਦ ਇਸ ਫਿਲਮ ਨੂੰ ਜਿਹੜਾ ਉਹਦੇ ਤੋਂ ਹਟਾਉਣ ਦਾ ਤੁਸੀਂ ਕਾਰਨ ਕੀ ਮੰਨਦੇ ਹੋ? ਲੋਕਾਂ ਦਾ ਨਵੀਂ ਪੀੜ੍ਹੀ ਦਾ ਜਿਹੜਾ ਇੱਕ ਖੂਨ ਉਬਾਲਾ ਮਾਰੂਗਾ, ਉਸ ਤੋਂ ਬਾਅਦ ਕਿਤੇ ਉਹਦੀ ਅਣਖਣਾ ਜਾਗ ਪਵੇ ਇਹਨਾਂ ਦੀ। ਤਾਂ ਸਰਕਾਰਾਂ ਵੱਲੋਂ ਜਿੱਥੋਂ ਤੱਕ ਇਹਨੂੰ ਬੈਨ ਕਰਨ ਦਾ ਤਰੀਕੇ ਵਰਤ ਰਹੀਆਂ, ਤੌਰ ਤਰੀਕੇ ਸਾਰਾ ਕੁਝ ਉਹ ਕਰ ਰਹੇ ਆ ਵੀ ਨਹੀਂ ਇਹ ਲੱਗਣ ਦੇਣੀ, ਤਾਂ ਉਹ ਇੱਕ ਜਿਹੜੀ ਸੱਚਾਈ ਤੋਂ ਡਰਦੀਆਂ ਆ ਸਰਕਾਰਾਂ, ਭੱਜਦੀਆਂ ਆ ਵੀ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਾ ਲੱਗੇ। ਇਹਨਾਂ ਨੂੰ ਲੱਗਦਾ ਵੀ ਅਸੀਂ ਹਮੇਸ਼ਾ ਲਈ ਆਵਾਜ਼ ਬੰਦ ਕਰਤੀ, ਅਸੀਂ ਇੱਥੇ ਚੈਪਟਰ ਹੀ ਕਲੋਜ਼ ਕਰਤਾ, ਖਤਮ ਹੋ ਗਿਆ। ਪਰ ਉੱਥੇ ਖਤਮ ਨਹੀਂ ਹੁੰਦਾ, ਅਸਲ 'ਚ ਉੱਥੋਂ ਸ਼ੁਰੂ ਹੁੰਦਾ। ਸਰਕਾਰਾਂ ਨੂੰ ਇੱਕ ਡਰ ਹੁੰਦਾ ਵੀ ਜੇ ਇਹਨਾਂ ਦਾ ਇਤਿਹਾਸ ਇਹਨਾਂ ਦੀ ਨਵੀਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਗਿਆ, ਅਸੀਂ ਤਾਂ ਇਹਨਾਂ ਨੂੰ ਟਿਕਟੌਕ 'ਤੇ ਨਚਾਉਣਾ ਸੀ, ਅਸੀਂ ਤਾਂ ਇਹਨਾਂ ਨੂੰ ਇੰਸਟਾਗ੍ਰਾਮ 'ਤੇ ਰੀਲਾਂ ਪਾਉਣ ਲਾਉਣਾ ਸੀ, ਅਸੀਂ ਤਾਂ ਇਹਨਾਂ ਨੂੰ ਨਸ਼ਿਆਂ 'ਤੇ ਲਾਉਣਾ ਸੀ, ਅਤੇ ਕਿਤੇ ਇਹਨਾਂ ਦੀਆਂ ਰੀਲਾਂ ਵਾਇਰਲ ਹੋਣਗੀਆਂ ਅਤੇ ਕਿਤੇ ਨਾ ਕਿਤੇ ਜਿਹੜੇ ਇਸ ਰਾਹ 'ਤੇ ਸਾਨੂੰ ਸਵਾਲ ਜਵਾਬ ਨਾ ਕਰਨ। ਕਿਤੇ ਵੀ ਕੋਈ ਵੀ ਬੰਦਾ ਜ਼ੁਲਮ ਕਰਦਾ, ਜਿੰਨਾ ਮਰਜ਼ੀ ਜ਼ੁਲਮੀ ਹੋਵੇ, ਇੱਕ ਨਾ ਇੱਕ ਦਿਨ ਉਸ ਬੰਦੇ ਨੂੰ ਚੈਨ ਨਹੀਂ ਆਉਂਦੀ ਅੰਦਰੋਂ ਵੀ ਮੈਂ ਐਡਾ ਵੱਡਾ ਬੱਜਰ ਕਰੈਤ ਕੀਤੀ ਆ, ਮੈਂ ਗੁਨਾਹ ਕੀਤਾ ਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਮਨੁੱਖੀ ਹੱਕਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੇ 1995 ਦੇ ਵਿੱਚ ਲਗਾਤਾਰ ਉਸ ਦਹਾਕੇ ਦੇ ਦਰਮਿਆਨ ਉਹਨਾਂ ਨੌਜਵਾਨਾਂ ਦੀ, ਉਹਨਾਂ ਲੋਕਾਂ ਜਿਹੜੇ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਸਨ, ਜਿਨ੍ਹਾਂ ਦੀ ਗਿਣਤੀ 25,000 ਦੇ ਕਰੀਬ ਬਣਦੀ ਹੈ, ਤਾਂ ਸਭ ਤੋਂ ਵੱਧ ਉਹਨਾਂ ਦੇ ਵਿੱਚ ਗਿਣਤੀ ਸੀ ਪੰਜਾਬ ਦੇ ਸਿੱਖਾਂ ਦੀ, ਸਿੱਖ ਨੌਜਵਾਨਾਂ ਦੀ, ਜਿਹੜੇ ਨਿਰਦੋਸ਼ ਸਨ, ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਚੁੱਕ ਕੇ ਉਸ ਵੇਲੇ ਦੇ ਪੁਲਿਸ ਆਫੀਸਰਾਂ ਦੇ ਵੱਲੋਂ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਫਰਜ਼ੀ ਪੁਲਿਸ ਐਨਕਾਊਂਟਰ ਬਣਾ ਕੇ ਜਿਹੜਾ ਸੀ ਮਾਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸਾੜ ਦਿੱਤਾ ਗਿਆ। ਅਜਿਹੀ ਦੁਖਦਾਇਕ ਘਟਨਾ ਨੂੰ ਦਰਸਾਉਂਦੀ ਹੋਈ ਇਤਿਹਾਸਕ ਫਿਲਮ ਦਲਜੀਤ ਦੋਸਾਂਝ ਦੇ ਵੱਲੋਂ ਪੰਜਾਬ 95 ਔਰ ਉਸ ਤੋਂ ਬਾਅਦ ਜਿਹੜਾ ਸਤਲੁਜ ਫਿਲਮ ਦੇ ਨਾਮ ਦੇ ਹੇਠ ਜਿਹੜਾ ਸੀ ਸੋਸ਼ਲ ਮੀਡੀਆ ਦੇ ਕੁਝ ਜਿਹੜੇ ਆਨਲਾਈਨ ਸਾਈਟਸ ਨੇ ਉਹਨਾਂ ਦੇ ਜ਼ਰੀਏ ਜਿਹੜਾ ਅਪਲੋਡ ਕਰ ਦਿੱਤਾ ਗਿਆ। ਉਹ ਲੋਕਾਂ ਨੇ ਵੱਡੀ ਤਾਦਾਦ ਦੇ ਵਿੱਚ ਦੇਖਿਆ ਜੋ ਕੁਝ ਪੰਜਾਬ ਦੀ ਧਰਤੀ ਤੇ 1995 ਦੇ ਵਿੱਚ ਵਾਪਰਿਆ। ਲਗਾਤਾਰ 84 ਤੋਂ ਲੈ ਕੇ ਤਕਰੀਬਨ 97-98 ਤੱਕ ਲਗਾਤਾਰ ਇਹ ਕੁਝ ਵਾਪਰਿਆ। ਤਾਂ ਅਜਿਹੇ ਨੂੰ ਲੈ ਕੇ ਜਿਹੜੀ ਫਿਲਮ ਦੋਸਾਂਝ ਦੇ ਵੱਲੋਂ ਕੀਤੀ ਗਈ ਹੈ ਤਾਂ ਉਹਨੂੰ ਬੈਨ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਬਹੁਤ ਸਾਰੇ ਇਤਰਾਜ਼ ਉਠਾਏ ਜਾ ਰਹੇ ਨੇ। ਇਸੇ ਵਿਸ਼ੇ ਦੇ ਉੱਪਰ ਸੰਜੀਦਾ ਮਸਲੇ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਮੇਰੇ ਨਾਲ ਬਾਈ ਪਰਮਿੰਦਰ ਸਿੰਘ ਗੇਲਾ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਹੜੀ ਇਹ ਦਲਜੀਤ ਦੋਸਾਂਝ ਦੇ ਵੱਲੋਂ ਹਨੀ ਤਰੇਹਨ ਪ੍ਰੋਡਿਊਸਰ ਹੈ ਜਿਹੜਾ, ਉਹਨਾਂ ਦੇ ਵੱਲੋਂ ਫਿਲਮ ਦਰਸ਼ਕਾਂ ਤੱਕ ਲੈ ਕੇ ਆਂਦੀ ਗਈ, ਇਤਿਹਾਸਕ ਫਿਲਮ ਹੈ, ਜੋ ਕੁਝ ਪੰਜਾਬ ਦੇ ਨੌਜਵਾਨਾਂ ਦੇ ਨਾਲ ਵਾਪਰਿਆ, ਜੋ ਕੁਝ ਉਸ ਵੇਲੇ ਤਤਕਾਲੀ ਸਰਕਾਰ ਦੀ ਸਹਿ ਦੇ ਉੱਪਰ ਪੁਲਿਸ ਆਫੀਸਰਾਂ ਦੇ ਵੱਲੋਂ ਅਣਮਨੁੱਖੀ ਤਸ਼ੱਦਦ ਜਾਂ ਫਰਜ਼ੀ ਐਨਕਾਊਂਟਰ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ। ਸਭ ਤੋਂ ਪਹਿਲਾਂ ਜੋ ਕੁਝ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ, ਕਿਵੇਂ ਦੇਖਦੇ ਹੋ? ਹਾਂਜੀ ਬਿਲਕੁਲ, ਪਹਿਲੀ ਗੱਲ ਤਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਿਜਦਾ ਆ ਦਿਲੋਂ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਸੀਗੀ। 25,000 ਦੇ ਤਕਰੀਬਨ ਲਾਵਾਰਸ ਲਾਸ਼ਾਂ ਦੇ ਉਹ ਵਾਰਸ ਬਣੇ ਸੀ। ਉਹ ਵੀ ਉਹ ਇਨਸਾਨ ਬਣੇ ਜਿਨ੍ਹਾਂ ਦਾ ਵਧੀਆ ਸਰਦਾ ਸੀ, ਨੌਕਰੀ ਪੇਸ਼ੇ ਵਾਲੇ, ਵਧੀਆ ਆਪਦਾ ਘਰ-ਬਾਰ ਚਲਾਉਣ ਵਾਲੇ, ਗ੍ਰਸਤੀ ਜੀਵਨ ਵਾਲੇ ਸੀਗੇ। ਨਹੀਂ ਬੰਦਾ ਡਰਦਾ, ਅਗਲਾ ਕਹਿੰਦਾ ਆਪਾਂ ਇਹਨਾਂ ਪੰਗਾਂ 'ਚੋਂ ਕੀ ਲੈਣਾ। ਤਾਂ ਉਹਨਾਂ ਨੇ ਵੀ ਜਦੋਂ ਫਿਰ ਸਿਵੇਂ ਫਰੋਲੇ ਜਾ ਕੇ, ਜਦੋਂ ਉਹਨਾਂ ਨੂੰ ਵੱਡੀ ਤਾਦਾਦ ਦੇ ਵਿੱਚ ਇਹ ਪਤਾ ਲੱਗਿਆ ਵੀ ਇੱਥੇ ਜਿਹੜੀਆਂ 25,000 ਦੇ ਤਕਰੀਬਨ ਲਾਸ਼ਾਂ ਜਿਹੜੀਆਂ ਲਾਵਾਰਿਸ ਕਹਿ ਕੇ ਫੂਕ ਦਿੱਤੀਆਂ ਗਈਆਂ, ਸੰਸਕਾਰ ਕਰ ਦਿੱਤੇ ਗਏ। ਲਾਵਾਰਿਸ ਲਾਸ਼ ਤਾਂ ਕੋਈ ਇੱਕ ਅੱਧੀ ਹੋ ਸਕਦੀ, 2 4 5 7 ਹੋ ਸਕਦੀਆਂ, 25,000 ਕਦੇ ਵੀ ਲਾਵਾਰਿਸ ਲਾਸ਼ਾਂ ਜਿਹੜੀਆਂ ਉਹ ਨਹੀਂ ਹੋ ਸਕਦੀਆਂ। ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇੱਦਾਂ ਦੇ ਸੱਚਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ, ਲੁਕਾਉਣ ਦੀ ਕੋਸ਼ਿਸ਼ ਕੀਤੀ ਆ। ਚਲੋ ਬਹੁਤ ਵਧੀਆ ਪਹਿਲ ਸੀਗੇ, ਦਲਜੀਤ ਦੋਸਾਂਝ ਨੇ ਇੱਦਾਂ ਦੀ ਫਿਲਮ ਕੱਢੀ ਆ ਜਿਹਦੇ ਵਿੱਚ ਉਹ ਦਿਖਾਇਆ ਗਿਆ ਸਾਰਾ ਕੁਝ। ਤਾਂ ਸਰਕਾਰਾਂ ਵੱਲੋਂ ਜਿੱਥੋਂ ਤੱਕ ਇਹਨੂੰ ਬੈਨ ਕਰਨ ਦਾ ਜਿਹੜਾ ਤਰੀਕੇ ਵਰਤ ਰਹੀਆਂ, ਤੌਰ ਤਰੀਕੇ ਸਾਰਾ ਕੁਝ ਉਹ ਕਰ ਰਹੇ ਆ ਵੀ ਨਹੀਂ ਇਹ ਲੱਗਣ ਦੇਣੀ, ਤਾਂ ਉਹ ਇੱਕ ਜਿਹੜੀ ਸੱਚਾਈ ਤੋਂ ਡਰਦੀਆਂ ਆ ਸਰਕਾਰਾਂ, ਭੱਜਦੀਆਂ ਆ ਵੀ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਾ ਲੱਗੇ। ਪਰ ਸੱਚ
ਬਹੁਤੀ ਦੇਰ ਛੁਪਾਇਆ ਜਾਂ ਲੁਕਿਆ ਨਹੀਂ ਰਹਿੰਦਾ। ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜਿੱਦਾਂ ਵੱਡੀ ਕੁਰਬਾਨੀ ਆ, ਤੇ ਉਸ ਸਮੇਂ ਦੇ ਐਸਐਸਪੀ ਅਜੀਤ ਸੰਧੂ ਤਾਂ ਉਹਨਾਂ ਨੇ ਬੜਾ ਅਣਮਨੁੱਖੀ ਵਿਹਾਰ ਕੀਤਾ ਹੈ। ਭਾਈ ਜਸਵੰਤ ਸਿੰਘ ਖਾਲੜਾ ਨੂੰ ਪਹਿਲਾਂ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ। ਸਭ ਤੋਂ ਵੱਡਾ ਇਹਨਾਂ ਨੂੰ ਡਰ ਉਦੋਂ ਪੈਦਾ ਹੋਇਆ ਜਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੈਨੇਡਾ ਸੱਦਿਆ ਗਿਆ ਇਸੇ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ। ਤਾਂ ਇਹਨਾਂ ਨੂੰ ਫਿਰ ਜਦੋਂ ਡਰ ਪੈ ਗਿਆ ਵੀ ਅਸੀਂ ਤਾਂ ਨੰਗੇ ਹੋਵਾਂਗੇ, ਸਾਡੇ ਤੇ ਕਾਰਵਾਈਆਂ ਹੋ ਜਾਣਗੀਆਂ, ਸਾਡੀ ਜਿਹੜਾ ਬਦਨਾਮੀ ਬਹੁਤ ਵੱਡੇ ਪੱਧਰ ਤੇ ਹੋਊਗੀ, ਤੇ ਫਿਰ ਉਸ ਤੋਂ ਬਾਅਦ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦੇ ਮਗਰ ਇਹ ਸਰਕਾਰਾਂ ਲੱਗ ਜਾਂਦੀਆਂ ਵੀ ਇਹਨੂੰ ਵੀ ਉਹਨਾਂ ਲਾਵਾਰਸ ਲਾਸ਼ਾਂ ਦੇ ਵਿੱਚ ਕਰ ਦਿਓ ਜਮਾਂ, ਤੇ ਉਹਨਾਂ ਲਾਵਾਰਸ ਲਾਸ਼ਾਂ ਦਾ ਹਿੱਸਾ ਬਣਾ ਦੇਣ ਲਈ ਸਰਕਾਰਾਂ ਤਤਪਰ ਸੀਗੀਆਂ। ਤੇ ਉਸ ਸਮੇਂ ਦਾ ਐਸਐਸਪੀ ਜਿਹੜਾ ਅਜੀਤ ਸੰਧੂ ਫਿਰ ਇਹਨਾਂ ਦੇ ਮਗਰ ਲੱਗਦਾ ਹੈ, ਤੇ ਇਹਨਾਂ ਨੂੰ ਦਰਵਾਜ਼ੇ ਦੇ ਵਿੱਚੋਂ ਗੱਡੀ ਧੋਂਦਿਆਂ ਨੂੰ ਜਿਹੜਾ ਉੱਥੋਂ ਚੱਕ ਲਿਆ ਜਾਂਦਾ, ਤੇ ਉਸ ਤੋਂ ਬਾਅਦ ਉਹਨਾਂ ਦੀ ਲਾਸ਼ ਵੀ ਜਿਹੜੀ ਪਰਿਵਾਰ ਨੂੰ, ਕੌਮ ਨੂੰ ਨਹੀਂ ਦਿੱਤੀ ਜਾਂਦੀ। ਉਹਨਾਂ ਨੇ ਖੁਰਦ-ਬੁਰਦ ਕੀਤੀ, ਉਹਨਾਂ ਨਾਲ ਬਹੁਤ ਕੁਛ ਜਾਣੀ ਕਿ ਅਣਮਨੁੱਖੀ ਵਿਹਾਰ ਕੀਤਾ। ਜੇ ਗਿੱਲ ਆਪਾਂ ਇਹਦੇ ਪਿਛਲੇ ਪਿਛੋਕੜ ਦੀ ਗੱਲ ਕਰੀਏ, ਕਿਉਂਕਿ ਜਿਵੇਂ ਹੀ ਇਹ ਫਿਲਮ ਦਾ ਫਿਲਮਾਂਕਣ ਲੋਕਾਂ ਦੇ ਵਿੱਚ ਲਿਆਉਣ ਵਾਸਤੇ, ਨੌਜਵਾਨੀ ਨੂੰ ਦੱਸਣ ਵਾਸਤੇ ਕੀਤਾ ਜਾਂਦਾ ਹੈ, ਤਾਂ ਇਸ ਤੋਂ ਪਹਿਲਾਂ ਦਾ ਜਿਹੜਾ ਬੈਕਗਰਾਊਂਡ ਆ ਉਹਦੇ ਵਿੱਚ ਇਹ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਫਿਲਮ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਕੱਟ ਲਾਏ ਜਾਂਦੇ ਆ, ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕਰਨ ਤੋਂ ਮਨਾਹੀ ਕੀਤੀ ਜਾਂਦੀ ਹੈ, ਕੋਈ ਵੀ ਜਿਹੜਾ NOC ਨਹੀਂ ਮਿਲਦੀ। ਤਾਂ ਉਸ ਤੋਂ ਬਾਅਦ ਆਨਲਾਈਨ ਜਿਹੜੇ ਸਾਈਟਸ ਨੇ ਉਹਦੇ ਉੱਪਰ ਅਪਲੋਡ ਤੇ ਕਰ ਦਿੱਤੀ ਜਾਂਦੀ ਹੈ, ਪਰ ਤਕਰੀਬਨ 48 ਕੁ ਘੰਟੇ ਬੀਤਣ ਤੋਂ ਬਾਅਦ ਇਸ ਫਿਲਮ ਨੂੰ ਜਿਹੜਾ ਉਹਦੇ ਤੋਂ ਹਟਾਉਣ ਦਾ ਤੁਸੀਂ ਕਾਰਨ ਕੀ ਮੰਨਦੇ ਹੋ? ਕਾਰਨ ਜੀ ਇਹੀ ਜਿਹੜਾ ਸਭ ਤੋਂ ਵੱਡਾ ਕਾਰਨ ਆ ਵੀ ਲੋਕਾਂ ਦੇ ਵਿੱਚ, ਲੋਕਾਂ ਦਾ, ਨਵੀਂ ਪੀੜ੍ਹੀ ਦਾ ਜਿਹੜਾ ਇੱਕ ਖੂਨ ਉਬਾਲਾ ਮਾਰੂਗਾ, ਉਹਦੇ 'ਚ ਹੋਰ ਯੋਧੇ ਪੈਦਾ ਹੋਣਗੇ। ਯੋਧੇ ਇੱਦਾਂ ਘਰਾਂ 'ਚ ਬੈਠੇ ਇੱਦਾਂ ਪੈਦਾ ਨਹੀਂ ਹੁੰਦੇ ਵੀ ਕਿਸੇ ਪੱਬਾਂ ਕਲੱਬਾਂ 'ਚੋਂ ਪੈਦਾ ਹੋ ਗਏ ਜਾਂ ਉੱਦਾਂ ਹੋ ਗਏ। ਚਾਹੇ ਮੈਂ ਕਹਿੰਦਾ ਕੋਈ ਲੱਖ ਮਾੜਾ ਇਨਸਾਨ ਵੀ ਹੋਵੇ, ਕਿਤੇ ਕਹਿੰਦੇ ਆ ਨਾ ਕਈ ਵਾਰੀ ਕੋਈ ਬੰਦਾ ਕੋਈ 100 ਸ਼ਰਾਬੀ ਕਬਾਬੀ ਹੁੰਦਾ ਜਾਂ ਨਸ਼ੇੜੀ ਹੁੰਦਾ ਜਾਂ ਕੁਛ ਹੁੰਦਾ, ਕਈ ਵਾਰੀ ਉਹ ਇਤਿਹਾਸ ਪੜ੍ਹ ਲੈਂਦਾ ਹੈ ਤਾਂ ਉਹਨੂੰ ਪਤਾ ਲੱਗਦਾ, ਉਹਨੂੰ ਉਹ ਕਿਤੇ ਪਛਾਣਨ ਦੀ ਕੋਸ਼ਿਸ਼ ਕਰਦਾ ਯਾਰ ਸਾਡੀ ਕੌਮ ਕਿੱਦਾਂ ਦੀ ਆ ਤੇ ਅਸੀਂ ਕੀ ਕਰ ਰਹੇ ਹਾਂ। ਉਸ ਤੋਂ ਬਾਅਦ ਕਿਤੇ ਉਹਦੀ ਅਣਖਣਾ ਜਾਗ ਪਵੇ ਇਹਨਾਂ ਨੂੰ ਤਾਂ ਅਸੀਂ ਨਸ਼ਿਆਂ 'ਚ ਦਲਦਲ 'ਚ ਫਸਾ ਰੱਖਣਾ ਆ। ਕਿਤੇ ਜੇ ਇੱਦਾਂ ਦੇ ਇਹਨਾਂ ਨੂੰ ਸੱਚ ਪਤਾ ਲੱਗਿਆ ਵੀ ਇਹਨਾਂ ਦੇ ਤਾਂ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ ਇਸ ਕੌਮ ਨੇ ਜਾਂ ਇਹਨਾਂ ਲੋਕਾਂ ਨੇ, ਤਾਂ ਇਹਨਾਂ ਨੂੰ ਆਪਣਾ ਪਹਿਚਾਣ ਨਾ ਆ ਜੇ। ਇਸ ਤੋਂ ਬਾਅਦ ਉਹ ਫੇਰ ਨਾ ਕਿਤੇ ਬਗਾਵਤ ਦੇ ਰਾਹ 'ਤੇ ਆ ਜਾਣ ਜਾਂ ਸਾਡੇ ਕੋਲ ਸਵਾਲ ਜਵਾਬ ਕਰਨ ਵੀ ਤੁਸੀਂ ਉਦੋਂ ਕੀ ਕੀਤਾ, ਕਿਉਂ ਕੀਤਾ। ਅਸੀਂ ਠੀਕ ਹੈ ਮੰਨ ਲੈਂਦੇ ਵੀ ਜਿਹੜੀ ਖਾੜਕੂ ਮੂਵਮੈਂਟ ਆ ਜਾਂ ਜਿਹੜੇ ਹੋਰ ਸਿੱਖ ਨੌਜਵਾਨਾਂ ਦੇ ਆਦਰਸ਼ ਨੇ, ਕਿਤੇ ਨਾ ਕਿਤੇ ਉਹਦੇ ਤੋਂ ਜਿਹੜੇ ਸੱਤਾਧਾਰੀ ਲੋਕ ਨੇ ਜਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਕੋਈ ਖਦਸ਼ਾ ਹੋ ਸਕਦਾ ਹੈ। ਪਰ ਜਿਸ ਨੌਜਵਾਨ ਨੇ ਪੰਜਾਬ ਦੇ 25,000 ਲਵਾਰਸ ਲਾਸ਼ ਦੀ ਗੱਲ ਕੀਤੀ ਹੋਵੇ, ਇਨਸਾਫ ਵਾਸਤੇ ਉਹ ਜੂਝਿਆ ਹੋਵੇ, ਤਾਂ ਉਹਨਾਂ ਤੋਂ ਕੀ ਡਰ ਹੈ ਜੀ? ਡਰ ਉਹਨਾਂ ਤੋਂ ਡਰ ਨਹੀਂ ਹੈਗਾ। ਉਹਨਾਂ ਨੂੰ ਤਾਂ ਦੇਖੋ, ਉਹਨਾਂ ਨੇ ਇੱਕ ਹਿਸਾਬ ਦਾ ਆਪਣੇ ਵੱਲੋਂ ਟਿਕਾਣੇ ਲਗਾ ਦਿੱਤਾ ਗਿਆ, ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਗਈ ਹੈ ਨਾ। ਪਰ ਉਹਨਾਂ ਦੀ ਆਵਾਜ਼ ਬੰਦ ਲੋਕ ਜਿਹੜੇ ਉਹਨਾਂ 'ਤੇ ਕਿਤਾਬਾਂ ਲਿਖਦੇ ਆ, ਲੋਕ ਪੜ੍ਹਦੇ ਆ, ਉਹ ਤਾਂ ਆਵਾਜ਼ ਆ ਨਾ ਜਿਹੜੀ ਮੰਨ ਲਓ ਸਰਕਾਰਾਂ ਵੱਲੋਂ ਹਮੇਸ਼ਾ ਲਈ ਇਹਨਾਂ ਨੂੰ ਲੱਗਦਾ ਵੀ ਅਸੀਂ ਹਮੇਸ਼ਾ ਲਈ ਆਵਾਜ਼ ਬੰਦ ਕਰਤੀ, ਅਸੀਂ ਇੱਥੇ ਚੈਪਟਰ ਹੀ ਕਲੋਜ਼ ਕਰਤਾ, ਖਤਮ ਹੋ ਗਿਆ। ਪਰ ਉੱਥੇ ਖਤਮ ਨਹੀਂ ਹੁੰਦਾ, ਅਸਲ 'ਚ ਉੱਥੋਂ ਸ਼ੁਰੂ ਹੁੰਦਾ। ਉਸ ਜਗ੍ਹਾ ਤੋਂ, ਉਸ ਸੀਨਾਂ ਤੋਂ, ਉਹ ਸਾਰੀ ਤੁਸੀਂ ਉਹ ਦੇਖੋਗੇ, ਤੁਹਾਡੇ ਦਿਮਾਗ 'ਚੋਂ ਗੱਲਾਂ ਆਉਣਗੀਆਂ ਜਦ ਤੁਸੀਂ ਸੋਚੋਗੇ ਯਾਰ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਵਧੀਆ ਨੌਕਰੀ ਪੇਸ਼ੀ, ਆਪਣੀ ਚੰਗੀ ਜੀਵਨ ਛੱਡ ਕੇ ਤਾਂ ਉਹ ਇਸ ਰਾਹ 'ਤੇ ਤੁਰਿਆ ਕਿ ਨਹੀਂ ਸਾਡੀਆਂ ਇੰਨੀਆਂ ਲਾਵਾਰਸ ਜਿਹੜੀਆਂ ਲਾਸ਼ਾਂ ਆ, ਅਸੀਂ ਉਹਨਾਂ ਦਾ ਲੱਭਣਾ ਆ ਚੱਠਾ, ਅਤੇ ਅਸੀਂ ਉਹ ਸਾਰੇ ਜਿਹੜੇ ਨੰਗੇ ਕਰਨੇ ਆ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਡਰ ਪੈਂਦਾ ਵੀ ਇਹ ਤਾਂ ਸਾਡੀ ਛਵੀ ਜਿਹੜੀ ਸਾਡੀ ਤਾਂ ਬਹੁਤ ਥੂ ਹੋ ਜਾਣੀ ਆ, ਹੈ ਨਾ। ਅਤੇ ਉਹ ਫਿਰ ਲੋਕ ਜਦੋਂ ਇੱਦਾਂ ਦੀਆਂ ਕਹਾਣੀਆਂ ਪੜ੍ਹਦੇ ਆ, ਬਗਾਵਤ ਦੇਖਦੇ ਆ ਵੀ ਕਿਉਂ ਕੀਤੀ, ਉਹਨਾਂ ਦਾ ਕੋਈ ਨਿੱਜੀ ਘਰ ਦਾ ਪਰਿਵਾਰ ਦਾ ਵਫਾਤ ਤਾਂ ਹੈ ਨਹੀਂ ਸੀਗਾ ਵੀ ਉਹਨਾਂ ਦੇ ਘਰ ਦੇ ਕੋਈ ਜੀ ਗਾਇਬ ਹੋਇਆ ਸੀ, ਕੋਈ ਇੱਦਾਂ ਦਾ ਤਾਂ ਕੋਈ ਕਾਰਨ ਹੈ ਨਹੀਂ ਸੀਗਾ ਵੀ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਕੋਈ ਚਲਾ ਗਿਆ ਸੀ ਅਤੇ ਉਹਨਾਂ ਨੇ ਤਾਂ ਇਹ ਪਹਿਲਕਦਮੀ ਕੀਤੀ। ਉਹਨਾਂ ਨੇ ਕੌਮ ਨੂੰ, ਇਸ ਪੰਜਾਬ ਨੂੰ ਆਪਣਾ ਘਰ ਮੰਨਿਆ, ਇਸ ਪਰਿਵਾਰ ਮੰਨਿਆ। ਪਰਿਵਾਰ ਮੰਨਣਾ ਪੂਰੀ ਕੌਮ ਨੂੰ, ਪੂਰੇ ਪੰਜਾਬ ਨੂੰ ਬੜਾ ਔਖਾ ਹੁੰਦਾ, ਕੋਈ ਨਹੀਂ ਮੰਨਦਾ। ਅਗਲਾ ਆਪਣੇ ਘਰ ਤੱਕ ਸੀਮਿਤ ਰਹਿੰਦਾ ਆ, ਸਿਰਫ ਆਪਣੇ 4 ਜੀਆਂ ਤੱਕ ਹੀ ਸੀਮਿਤ ਰਹਿੰਦਾ, ਹੁਣ ਗੁਆਂਢੀ ਤੱਕ ਵੀ ਕੋਈ ਮਤਲਬ ਨਹੀਂ ਹੁੰਦਾ। ਤਾਂ ਉਹ ਇੱਕ, ਮੈਂ ਉਹਨਾਂ ਨੂੰ ਇੱਕ ਵੱਖਰੇ ਯੋਧੇ, ਇੱਕ ਵੱਖਰੀ ਕਤਾਰ ਦੇ ਯੋਧੇ ਮੰਨਦਾ ਜਿਹੜੇ ਸਭ ਨੂੰ ਆਪਣਾ ਪਰਿਵਾਰ ਮੰਨ ਕੇ ਚੱਲੇ ਆ। ਜੇ ਉਹਨਾਂ ਨੂੰ ਦੁੱਖ ਸੀ ਤਾਂ ਹੀ ਉਹਨਾਂ ਨੇ ਐਡਾ ਵੱਡਾ ਕਦਮ ਚੱਕਿਆ। ਸ਼ੁਭਦੀਪ ਮੂਸੇਵਾਲੇ ਨੇ ਭਾਈ ਜਟਾਣੇ ਦਾ ਜ਼ਿਕਰ ਕੀਤਾ ਸੀ, ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਜਾਂ ਪੰਜਾਬ ਦਾ ਵੱਡਾ ਜਿਹੜਾ ਤਬਕਾ ਸੀ ਉਹ ਇਸ ਗੱਲ ਨੂੰ ਲੈ ਕੇ ਉਤਸੁਕਤਾ ਆਈ ਉਹਦੇ 'ਚ ਕਿ ਭਾਈ ਜਟਾਣਾ ਕੌਣ ਸੀ, ਕੀ ਪੰਜਾਬ ਵਾਸਤੇ ਕੀਤਾ ਉਹਨਾਂ ਨੇ।
ਤਾਂ ਕੀ ਲੱਗਦਾ ਕਿ ਇਹ ਜਿਹੜੀ ਫਿਲਮ ਦੇਖਣ ਤੋਂ ਬਾਅਦ ਨੌਜਵਾਨਾਂ ਦੇ ਮਨਾਂ ਦੇ ਵਿੱਚ, ਚਾਹੇ ਉਹ ਦੇਸ਼ ਦੇ ਵਿੱਚ ਹੋਣ, ਵਿਦੇਸ਼ ਵਿੱਚ ਹੋਣ, ਜਾਂ ਹੋਰ ਵੀ ਭਾਈਚਾਰਿਆਂ ਦੇ ਲੋਕ ਹੋਣ, ਲੱਗਦਾ ਕਿ ਉਹਨਾਂ ਨੂੰ ਚਿੰਨ੍ਹ ਲੱਗੂਗੀ ਕਿ ਭਾਈ ਖਾਲੜਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਚਾਹੁਣਗੇ? ਸਭ ਤੋਂ ਵੱਡੀ ਗੱਲ ਆ ਜੀ, ਜਦੋਂ ਵੀ ਕੋਈ ਕਿਸੇ ਗਾਣੇ ਦੇ ਵਿੱਚ ਕਿਸੇ ਯੋਧੇ ਦਾ ਨਾਮ ਆਉਂਦਾ ਹੈ ਜਾਂ ਕਿਸੇ ਫਿਲਮ ਦੇ ਵਿੱਚ ਕਿਸੇ ਦਾ ਜ਼ਿਕਰ ਹੁੰਦਾ, ਹੋ ਸਕਦਾ ਨਵੀਂ ਨੌਜਵਾਨ ਜਿਹੜੀ ਹੋਰ ਵੀ ਪੀੜ੍ਹੀ ਆ ਉਹਨਾਂ ਨੂੰ ਜਸਵੰਤ ਸਿੰਘ ਖਾਲੜੇ ਬਾਰੇ ਜਾਣਕਾਰੀ ਨਹੀਂ ਸੀ। ਇਸ ਫਿਲਮ ਤੋਂ ਬਾਰੇ ਕਦੇ ਨਾ ਕਦੇ ਗੂਗਲ ਬਿਜ਼ੀ ਹੋ ਜਾਂਦਾ, ਉੱਤੇ ਸਰਚਾਂ ਵੱਜਦੀਆਂ ਜਸਵੰਤ ਸਿੰਘ ਖਾਲੜਾ ਜੀ ਦੇ ਇਤਿਹਾਸ ਬਾਰੇ, ਜਿੱਦਾਂ ਕਿ ਬਲਵਿੰਦਰ ਸਿੰਘ ਜਟਾਣਾ ਜੀ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਸੀ ਉਹਨਾਂ ਬਾਰੇ ਜਾਣਕਾਰੀ। ਕੁਝ ਕੁ ਲੋਕਾਂ ਨੂੰ ਜਿਹੜੇ ਇਤਿਹਾਸ ਪੜ੍ਹਦੇ ਆ ਜਾਂ ਉਹਨਾਂ ਤੱਕ ਹੀ ਸੀਮਿਤ ਸੀਗਾ। ਤਾਂ ਜਦੋਂ, ਹਾਲਾਂਕਿ ਮੈਂ ਆਪਣੀ ਵੀ ਗੱਲ ਦੱਸਦਾ, ਸਾਡੇ ਕੋਲ ਅੰਬਾਲਾ ਸਿੰਡੀਕੇਟ ਬੱਸਾਂ ਜਦੋਂ ਠੇਕੇ 'ਤੇ ਸੀ, ਅਸੀਂ ਮੁਕਤਸਰ ਨੰਗਲ ਡੈਮ ਚੱਲਦੇ ਸੀ, ਤਾਂ ਜਦੋਂ ਉਸ ਨਹਿਰ ਦੇ ਉੱਤੋਂ ਅਸੀਂ ਲੰਘਦੇ ਹਾਂ ਮਰਿੰਡੇ ਕੋਲ ਦੀ, ਤਾਂ ਉਹ ਨਹਿਰ ਜਿਹੜੀ ਬੰਦ ਆ ਉਹਦੇ 'ਚ ਵੱਡੇ ਵੱਡੇ ਦਰਖਤ ਲੱਗੇ ਆ। ਅਤੇ ਇਹ ਜਾਣਕਾਰੀ ਰੋਪੜ ਕੋਲ ਤਾਂ ਮੈਨੂੰ ਪਤਾ ਇੱਥੇ ਬੰਬ ਮਾਰਿਆ ਸੀ, ਉਹ ਤਾਂ ਸਾਡੇ ਫਾਦਰ ਸਾਹਿਬ ਦਿਖਾਉਂਦੇ ਹੁੰਦੇ ਸੀ ਵੀ ਇੱਥੇ ਆਪਣੇ ਸਿੰਘਾਂ ਨੇ SYL ਦੇ ਵਿੱਚ ਉੱਥੇ ਬੰਬ ਮਾਰਿਆ ਸੀਗਾ ਅਤੇ ਇਹ ਨਹਿਰ ਉਦੋਂ ਬੰਦ ਕਰਾਈ ਸੀ। ਪਰ ਉਹ ਨਹਿਰ ਦੇ ਉੱਤੋਂ ਜਦੋਂ ਅਸੀਂ ਇੱਧਰੋਂ ਲੰਘਦੇ ਸੀ ਤਾਂ ਵੱਡੇ ਵੱਡੇ ਦਰਖਤ ਦਿਖਦੇ, ਉਹਦੇ 'ਚ ਉੱਗੇ ਹੋਏ ਵੱਡੇ ਵੱਡੇ ਲੱਗੇ, ਪਰ ਉਦੋਂ ਇਹ ਨਹੀਂ ਸੀ ਪਤਾ ਵੀ ਇਹਦੀ ਪੂਰੀ ਕਹਾਣੀ ਕੀ ਆ। ਜਦੋਂ ਪੁੱਤ ਬਗਾਨੇ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ, ਮੂਸੇ ਵਾਲੇ ਦੇ ਗਾਣੇ ਦੇ ਵਿੱਚ ਇੱਕ ਬੋਲ ਆ ਇਹ ਵੀ ਪੁੱਤ ਬਗਾਨੇ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ, ਤਾਂ ਉਦੋਂ ਫਿਰ ਜਦੋਂ ਉਹਦਾ ਇਤਿਹਾਸ ਫਰੋਲਿਆ ਜਾਂਦਾ, ਪੜ੍ਹਿਆ ਜਾਂਦਾ, ਅਤੇ ਫਿਰ ਉਹਦੇ ਵਿੱਚ ਉਹ ਜ਼ਿਕਰ ਆਉਂਦਾ ਵੀ ਉਸ ਨਹਿਰਾਂ ਉੱਥੇ ਬੰਬ ਮਾਰ ਕੇ ਉਹਨਾਂ ਨੇ ਕਰਾ ਕੇ ਅਤੇ ਨਹਿਰਾਂ ਦੇ ਵਿੱਚ ਜਿਹੜੀਆਂ ਡੇਕਾਂ ਦਰਖਤ ਵਗੈਰਾ ਲਾ ਦਿੱਤੇ ਸੀ, ਇੱਕ ਦਰਖਤ ਲਗਾ ਦਿੱਤੇ ਗਏ ਸੀ। ਇਤਿਹਾਸ ਦਾ ਕਿਤੇ ਨਾ ਕਿਤੇ ਪਤਾ ਲੱਗਦਾ ਅਤੇ ਫਿਰ ਆਪਦੇ ਆਪ 'ਤੇ ਮਾਣ ਮਹਿਸੂਸ ਹੁੰਦਾ ਵੀ ਅਸੀਂ ਇਹੋ ਜਿਹੀ ਕੌਮ ਦੇ ਵਿੱਚੋਂ ਉੱਠੇ ਹੋਏ ਹਾਂ। ਫਿਰ ਕਿਤੇ ਨਾ ਕਿਤੇ ਜਿਹੜੀ ਨਵੀਆਂ ਕੁਰਬਾਨੀਆਂ ਦੇਣ ਵਾਲੇ ਯੋਧੇ ਪੈਦਾ ਹੁੰਦੇ ਆ, ਯੋਧੇ ਪੈਦਾ ਇਤਿਹਾਸ ਪੜ੍ਹ ਕੇ, ਇਤਿਹਾਸ ਦੇਖ ਕੇ ਹੀ ਪੈਦਾ ਹੁੰਦੇ ਆ। ਸਰਕਾਰਾਂ ਨੂੰ ਇੱਕ ਡਰ ਹੁੰਦਾ ਵੀ ਜੇ ਇਹਨਾਂ ਦਾ ਇਤਿਹਾਸ ਇਹਨਾਂ ਦੀ ਨਵੀਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਗਿਆ, ਅਸੀਂ ਤਾਂ ਇਹਨਾਂ ਨੂੰ ਟਿਕਟੋਕ 'ਤੇ ਨਚਾਉਣਾ ਸੀ, ਅਸੀਂ ਤਾਂ ਇਹਨਾਂ ਨੂੰ ਇੰਸਟਾਗ੍ਰਾਮ 'ਤੇ ਰੀਲਾਂ ਪਾਉਣ ਲਾਉਣਾ ਸੀ, ਅਸੀਂ ਤਾਂ ਇਹਨਾਂ ਨੂੰ ਨਸ਼ਿਆਂ 'ਤੇ ਲਾਉਣਾ ਸੀ, ਅਤੇ ਕਿਤੇ ਇਹਨਾਂ ਦੀਆਂ ਰੀਲਾਂ ਵਾਇਰਲ ਹੋਣਗੀਆਂ ਅਤੇ ਕਿਤੇ ਨਾ ਕਿਤੇ ਜਿਹੜੇ ਇਸ ਰਾਹ 'ਤੇ ਸਾਨੂੰ ਸਵਾਲ ਜਵਾਬ ਨਾ ਕਰਨ ਜਾਂ ਇਸ ਰਸਤੇ ਦੇ ਉੱਤੇ ਬਗਾਵਤ ਦੇ ਰਸਤਿਆਂ ਤੁਰਨ, ਜਾਂ ਨਵੇਂ ਜਿਹੜੇ ਬੱਚੇ ਆ ਜਿਹੜੇ ਹਾਲੇ ਸਕੂਲਿੰਗ ਕਰਦੇ ਉਹਨਾਂ 'ਤੇ ਬੜਾ ਇਸ ਚੀਜ਼ ਦਾ ਅਸਰ ਪੈਂਦਾ। ਉਹ ਬੱਚੇ ਕਿਤੇ ਆਪਦੇ ਮਾਂ ਪਿਓ ਨਾਲ ਫਿਲਮ ਦੇਖਣ ਜਾਂ ਕਿਤੇ ਟ੍ਰੇਲਰ ਦੇਖਣ ਤਾਂ ਉਹਦੇ ਮਾਂ ਪਿਓ ਨੂੰ ਪੁੱਛਣਗੇ ਜਸਵੰਤ ਸਿੰਘ ਖਾਲੜਾ ਕੌਣ ਸੀ। ਤਾਂ ਕਿਤੇ ਨਾ ਕਿਤੇ ਜਿਹੜੀ ਇਤਿਹਾਸ ਦੀ ਜਾਣਕਾਰੀ ਕੌਮ ਦੇ ਵਿੱਚ ਉੱਭਰ ਕੇ ਆਉਂਦੀ ਆ ਅਤੇ ਉਹ ਬੱਚਿਆਂ ਦਾ ਦਿਲੋਂ ਦਿਮਾਗ ਆ ਜਿਹੜਾ ਇਹਨਾਂ ਪ੍ਰਤੀ ਜਿਹੜਾ ਹੋਰ ਪਿਆਰ ਜਿਹੜਾ ਨਾ ਪੈਦਾ ਹੋਵੇ, ਤਾਂ ਇਹਦੇ ਨਾਲ ਬਹੁਤ ਚੀਜ਼ਾਂ ਹੁੰਦੀਆਂ ਆ। ਕਈਆਂ ਦੇ ਰੋਲ ਮਾਡਲ ਬਣਦੇ ਆ ਅਗਲੇ, ਇਹਨਾਂ ਨੂੰ ਹੈ ਵੀ ਆ ਸਾਡੇ ਰੋਲ ਮਾਡਲ, ਕਈ ਆਪਣੀਆਂ ਤਸਵੀਰਾਂ ਲਾਉਣਗੇ ਆਪਣੇ ਦਫ਼ਤਰਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ, ਆਪਣੇ ਵਾਲਪੇਪਰ ਲਾਉਣਗੇ, ਆਪਣੀ ਫੇਸਬੁੱਕ ਇੰਸਟਾ 'ਤੇ ਉਹਨੂੰ ਸ਼ੇਅਰ ਵੀ ਕਰਦੇ ਆ ਰੀਲਾਂ ਸਾਰਾ, ਅਤੇ ਉਸੇ ਚੀਜ਼ਾਂ ਤੋਂ ਜਿਹੜੀਆਂ ਸਰਕਾਰਾਂ ਖਫਾ ਹੁੰਦੀਆਂ। ਪਰ ਮੈਂ ਇੱਕ ਗੱਲ ਕਹਿ ਦਿਆਂ, ਕਿਤੇ ਵੀ ਕੋਈ ਵੀ ਬੰਦਾ ਜ਼ੁਲਮ ਕਰਦਾ, ਜਿੰਨਾ ਮਰਜ਼ੀ ਜ਼ੁਲਮੀ ਹੋਵੇ, ਇੱਕ ਨਾ ਇੱਕ ਦਿਨ ਉਸ ਬੰਦੇ ਨੂੰ ਚੈਨ ਨਹੀਂ ਆਉਂਦੀ ਅੰਦਰੋਂ ਵੀ ਮੈਂ ਐਡਾ ਵੱਡਾ ਬੱਜਰ ਕ੍ਰੈਤ ਕੀਤੀ ਆ, ਮੈਂ ਗੁਨਾਹ ਕੀਤਾ ਆ। ਭਾਈ ਜਸਵੰਤ ਸਿੰਘ ਖਾਲੜਾ ਦੀ ਕੋਈ ਨਿੱਜੀ ਲੜਾਈ ਨਹੀਂ ਸੀ, ਉਹਨਾਂ ਦੇ ਘਰ ਦਾ ਵਫਾਦ ਨਹੀਂ ਸੀ। ਤਾਂ ਜਿਹੜਾ ਅਜੀਤ ਸੰਧੂ ਸੀਗਾ SSP, ਉਸਨੇ ਇੰਨਾ ਜਿਹੜਾ ਅਣਮਨੁੱਖੀ ਵਿਹਾਰ ਕੀਤਾ ਉਹਦੇ ਨਾਲ, ਹੈ ਨਾ, ਸਾਰਾ ਕੁਛ ਉਹ ਕਰਕੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਉਹਨੂੰ ਚੈਨ ਨਹੀਂ ਆਈ। ਇਹ 95 ਦੇ ਦੌਰ 'ਚ ਭਾਈ ਸਾਹਿਬ ਨੂੰ ਜਦੋਂ ਗਾਇਬ ਕਰਕੇ ਉਹਨਾਂ ਨਾਲ ਬਹੁਤ ਕੁਛ ਇਹਨਾਂ ਨੇ ਕੀਤਾ, ਹੈ ਨਾ, ਤਾਂ 2 ਸਾਲ ਦਾ ਸਮਾਂ ਪਤਾ ਨਹੀਂ ਉਸ ਅਜੀਤ ਸਿੰਘ ਨੇ ਕਿੱਦਾਂ ਕੱਢਿਆ, ਅਤੇ ਉਹਨੂੰ ਰਾਤ ਨੂੰ ਉੱਠ ਕੇ ਉਹਨੂੰ ਇੱਕ ਦੌਰਿਆਂ ਵਾਂਗੂ ਕਹਿੰਦੇ ਬੁਖਲਾ ਜਾਂਦਾ ਸੀ। ਤਾਂ ਉਸ ਤੋਂ ਬਾਅਦ ਉਹਨੇ ਫਿਰ ਟ੍ਰੇਨ ਥੱਲੇ ਆ ਕੇ ਸੁਸਾਈਡ ਕੀਤਾ। ਉਸ ਤੋਂ ਬਾਅਦ ਜਿਹੜਾ ਉਹਦਾ ਪੁੱਤਰ ਸੀਗਾ ਉਹਨੂੰ ਵੀ ਕਿਤੇ ਨਾ ਕਿਤੇ ਇਹ ਬੇਚੈਨੀ ਹੁੰਦੀ ਹੋਣੀ, ਦੇਖੋ ਕਿਸੇ ਨੇ ਕੁਰਬਾਨੀ ਕੀਤੀ ਤਾਂ ਉਹਦੇ ਬੱਚਿਆਂ ਨੂੰ ਜਿਹੜਾ ਇੱਕ ਫਖਰ ਹੁੰਦਾ ਵੀ ਸਾਡੇ ਬਾਪੂ ਨੇ, ਸਾਡੇ ਬਜ਼ੁਰਗਾਂ ਨੇ ਆਹ ਕੰਮ ਕੀਤਾ, ਹੈ ਨਾ, ਬੰਦਾ ਸ਼ਾਨ ਨਾਲ ਜਿੰਦਾ। ਕਿਤੇ ਨਾ ਕਿਤੇ ਤਾਂ ਉਹਨੂੰ ਵੀ ਇੱਕ ਬਹੁਤ ਵੱਡਾ ਮਿਹਣਾ ਸੀ ਉਹਦੇ ਲਈ ਵੀ ਮੇਰੇ ਪਿਓ ਨੇ ਇਹ ਕੰਮ ਕੀਤੇ ਆ, ਵੀ ਇੱਕ ਉਸ ਯੋਧੇ ਨੂੰ ਜਿਹੜਾ ਇੱਦਾਂ ਦੇ ਯੋਧੇ ਆ ਜਿਹੜੇ ਇਹ ਨਹੀਂ ਹੈਗੇ ਅੱਜ ਜੰਮ ਪਏ ਕੱਲ੍ਹ ਜੰਮ ਪਏ, ਪਤਾ ਨਹੀਂ ਕਿੰਨੀਆਂ ਸਦੀਆਂ ਲੱਗ ਜਾਂਦੀਆਂ ਕਈ ਵਾਰੀ ਐਸੇ ਜਿਹੇ ਯੋਧਿਆਂ ਨੂੰ ਜਨਮ ਲੈਂਦਿਆਂ ਨੂੰ। ਤਾਂ ਉਹੋ ਜਿਹੇ ਯੋਧੇ ਨੂੰ ਖਤਮ ਕਰਨਾ, ਮੈਂ ਕਹਿੰਦਾ ਵੀ ਪੂਰੀ ਜਦੋਂ ਤੱਕ ਇਹ ਦੁਨੀਆ ਵਸਦੀ ਉਦੋਂ ਤੱਕ ਮਾफ़ ਕਰਨ ਯੋਗ ਦੇ ਇੱਦਾਂ ਜ਼ੁਲਮ ਨਹੀਂ ਹੈਗਾ ਇਹ। ਅਤੇ ਉਸ ਦਾ ਜਿਹੜਾ ਪੁੱਤਰ ਵੀ ਆ ਉਸ ਤੋਂ ਬਾਅਦ ਜਿਹੜਾ ਸੁਸਾਈਡ ਕਰ ਜਾਂਦਾ, ਆਪਣੀ ਕਾਰ ਆ ਜਿਹੜੀ ਨਹਿਰ ਦੇ ਵਿੱਚ ਸਿੱਟ ਕੇ। ਬਿਲਕੁਲ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਮਨੁੱਖੀ ਹੱਕਾਂ ਦੇ ਲੰਬੜਦਾਰ ਬਣ ਕੇ ਉਹਨਾਂ ਨੇ ਜਿਸ 25,000 ਲਵਾਰਸ ਲਾਸ਼ ਨੂੰ ਲੱਭਣ ਵਾਸਤੇ ਅਤੇ ਜਿਹੜੇ ਇਸ ਲਾਸ਼ ਨੂੰ ਲਾਪਤਾ ਜਾਂ ਲਵਾਰਸ ਬਣਾਉਣ ਵਾਲੇ ਸਨ, ਉਹਨਾਂ ਲਾਸ਼ਾਂ ਦੇ ਮੁੱਖ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ। ਪਰ 25,000 ਲਵਾਰਸ ਲਾਸ਼ਾਂ ਦੇ ਨਾਲ ਨਾਲ ਭਾਈ ਜਸਵੰਤ ਸਿੰਘ ਖਾਲੜਾ ਵੀ ਇੱਕ ਅਜਿਹੀ ਲਾਸ਼ ਬਣੇ ਜਿਨ੍ਹਾਂ ਦਾ ਅੱਜ ਨਾਮ ਬੜੇ ਫਕਰ ਦੇ ਨਾਲ ਲਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਹੜੇ ਲੋਕ ਵੱਖ-ਵੱਖ ਭਾਈਚਾਰਿਆਂ ਦੇ ਨਾਲ ਸੰਬੰਧਿਤ ਸਨ, ਪਰ ਉਹਨਾਂ ਦੇ ਨਾਲ ਵਧੀਕੀ ਹੋਈ
ਉਹਨਾਂ ਨੂੰ ਲਵਾਰਸ ਕਹਿ ਕੇ ਸਾੜ ਦਿੱਤਾ ਗਿਆ। ਪਰ ਅੱਜ ਵੀ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਯਾਦ ਕੀਤਾ ਜਾਂਦਾ ਹੈ। ਜਦੋਂ ਤੱਕ ਇਹ ਦੁਨੀਆ ਰਹੇਗੀ ਅਜਿਹੀਆਂ ਸ਼ਖਸੀਅਤਾਂ, ਅਜਿਹੀਆਂ ਜਿਹੜੇ ਸਮਾਜ ਵਿੱਚ ਰੋਲ ਮਾਡਲ ਬਣਾਉਣ ਵਾਲੇ ਲੋਕ ਨੇ, ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।